ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਸਰਕਾਰ ਵਿੱਚ ਇੱਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਮਾਈਨੋਰਿਟੀਜ਼ ਬਹੁਤ ਤਰੱਕੀ ਕਰ ਰਹੀਆਂ ਹਨ। ਮੋਦੀ ਸਰਕਾਰ ਵੱਲੋਂ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ। ਭਾਰਤ ਸਰਕਾਰ ਦੇ ਖਿਲਾਫ ਇਸ ਸੰਬੰਧੀ ਕੀਤਾ ਜਾ ਰਿਹਾ ਸਾਰਾ ਪ੍ਰੋਪਗੈਂਡਾ ਝੂਠ ਹੈ। ਸੋ ਇਸ ਉੱਪਰ ਆਪਾਂ ਰਾਸ਼ਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਦੀਆਂ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਲਾਮੀ ਕੋਈ ਸੰਗਲ ਜਾਂ ਬੇੜੀਆਂ ਪਾਉਣ ਦਾ ਨਾਂ ਨਹੀਂ ਹੁੰਦਾ, ਗੁਲਾਮੀ ਜ਼ਿਹਨੀ ਗੁਲਾਮੀ ਹੁੰਦੀ ਹੈ। ਤੇ ਜਿਹੜੇ ਲੋਕ ਵਿਕਦੇ ਨੇ ਉਹ ਆਪਣੀ ਜ਼ਮੀਰ ਵੇਚ ਦਿੰਦੇ ਨੇ। ਔਰ ਜ਼ਾਹਰ ਹੈ ਉਹਨਾਂ ਦੇ ਲਈ ਟਰਮ ਜਿਹੜੀ ਅਸੀਂ ਕਈ ਸਾਲ ਪਹਿਲਾਂ ਕਾਇਨ ਕੀਤੀ, ਜਿਹੜੇ ਸਾਡੇ ਆਪਣਿਆਂ ਚ ਨੇ ਉਹਨਾਂ ਨੂੰ ਅਸੀਂ ਰੈਂਟਾ ਸਿੱਖ ਕਹਿੰਦੇ ਹਾਂ, ਤੇ ਜਿਹੜੇ ਮੁਸਲਮਾਨਾਂ ਚ ਨੇ ਉਹਨਾਂ ਨੂੰ ਅਸੀਂ ਰੈਂਟਾ ਮੁਸਲਿਮ ਕਹਿੰਦੇ ਹਾਂ, ਕਿ ਜਿਨ੍ਹਾਂ ਨੂੰ ਤੁਸੀਂ ਕਿਰਾਏ ਤੇ ਲੈ ਲੈਂਦੇ ਹੋ ਤੇ ਫਿਰ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਤੋਂ ਖਵਾਓ, ਜੋ ਮਰਜ਼ੀ ਉਹਨਾਂ ਤੋਂ ਜਿਹੜਾ ਮਰਜ਼ੀ ਮੰਤਰ ਜਪਾਓ, ਉਹ ਅੱਖਾਂ ਬੰਦ ਕਰਕੇ ਆਪਣੇ ਮਾਲਕ ਨਾਲੋਂ ਵੀ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਉਹ ਮੰਤਰ ਜਪਦੇ ਨੇ। ਸਾਡੇ ਚ ਇਸ ਕਿਸਮ ਦੇ ਅਮਰਿੰਦਰਾਂ ਬਾਦਲਾਂ ਦੀ ਕੋਈ ਕਮੀ ਨਹੀਂ ਹੈ। ਔਰ ਇਹੀ ਹਾਲ ਜੇ ਅਸੀਂ ਅੱਜ ਦੀ ਭਾਰਤ ਦੀ ਹਕੂਮਤ ਦੇ ਵਿੱਚ ਵੀ ਦੇਖੀਏ ਕਿ ਹਿੰਦੂ ਤਵੀਆਂ ਨੇ ਜਿਵੇਂ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੈ, ਕਿਵੇਂ ਹੰਡਰਡਸ ਆਫ ਲਿੰਚਿੰਗਸ ਨੇ, ਹੁਣ ਇਹ ਡਜ਼ਨਸ ਦੀ ਗੱਲ ਵੀ ਨਹੀਂ ਹੈ, ਕਿਵੇਂ ਇੱਕ ਤੋਂ ਬਾਅਦ ਇੱਕ ਕਾਨੂੰਨ, ਔਰ ਕਿਸ ਕਿਸਮ ਦਾ ਗੁੰਡਾ ਰਾਜ, ਜਿੱਥੇ ਈਵਨ ਸਬਜ਼ੀ ਫਰੋਸ਼ ਔਰ ਗਰੀਬ ਮੁਸਲਮਾਨ ਵੀ ਉਹਨਾਂ ਨੂੰ ਆ ਕੇ ਨਾ ਪੁੱਛਿਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਕਿ ਤੁਸੀਂ ਕਰੋਨਾ ਫੈਲਾ ਰਹੇ ਹੋ। ਦਿੱਲੀ ਦੇ ਵਿੱਚ ਜੋ ਕੁਝ ਹੋਇਆ ਟਰੰਪ ਦੀ ਪ੍ਰੈਜ਼ੈਂਸ ਦੇ ਵੇਲੇ, ਉਹ ਸਾਰਿਆਂ ਦੇ ਸਾਹਮਣੇ ਕਿ ਕਿਵੇਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ। ਪਰ ਇਸ ਕਿਸਮ ਦਾ ਇੱਕ ਦਲਾਲ, ਜ਼ਮੀਰ ਫਰੋਸ਼ ਔਰ ਘਟੀਆ ਲਫ਼ਜ਼ ਵੀ ਮੈਂ ਸਮਝਦਾ, ਘਟੀਆ ਲਫ਼ਜ਼ ਦੀ ਵੀ ਕੋਈ ਨਾ ਕੋਈ ਖੂਬਸੂਰਤੀ ਹੈ, ਲੇਕਿਨ ਇਹ ਜੇ ਇਹਦੇ ਨਾਲ ਮੈਂ ਘਟੀਆ ਲਫ਼ਜ਼ ਵੀ ਕਹਾਂ ਤੇ ਘਟੀਆ ਸ਼ਬਦ ਜਾਂ ਘਟੀਆ ਲਫ਼ਜ਼ ਵੀ ਬੇਇੱਜ਼ਤੀ ਮਹਿਸੂਸ ਕਰਦਾ। ਯੂਨੀਅਨ ਮਿਨਿਸਟਰ ਮੁਖਤਾਰ ਅਬਾਸ ਨਕਵੀ, ਇਹ ਇਹਨਾਂ ਦਾ ਸਪੋਕਸਪਰਸਨ ਵੀ ਬਣਿਆ ਹੁੰਦਾ ਬੀਜੇਪੀ ਦਾ। ਇਹ ਪਤਾ ਨਹੀਂ ਕਿਸੇ ਹਿੰਦੂ ਲੀਡਰ ਦਾ ਹੀ ਜਵਾਈ ਹੈ, ਪਤਾ ਨਹੀਂ ਮੁਰਲੀ ਮਨੋਹਰ ਜੋਸ਼ੀ ਦਾ ਹੈ ਕਿ ਕਿਹਦਾ, ਲੇਕਿਨ ਇਹ ਇਵੇਂ ਇੱਕ ਤਾਂ ਖੁੱਲ ਕੇ ਹੁੰਦਾ, ਕਿੰਨੇ ਝੂਠੇ ਅੰਦਾਜ਼ ਦੇ ਵਿੱਚ ਉਹਨੇ ਹਿੰਦੂ ਤਵੀਆਂ ਨੂੰ ਡਿਫੈਂਡ ਕਰਦਾ ਹੈ। ਇਸ ਦੀ ਜੇ ਤੁਸੀਂ ਅੱਜ ਦੀ ਸਟੇਟਮੈਂਟ ਦੇਖੋ ਜਿਹਦੇ ਵਿੱਚ ਉਹ ਕਹਿ ਰਿਹਾ ਹੈ ਮਾਈਨੋਰਿਟੀਜ਼ ਫਲਰਿਸ਼ਿੰਗ, ਕਿ ਭਾਰਤ ਦੇ ਵਿੱਚ ਇਹ ਇਸਲਾਮੋਫੋਬੀਆ ਜਿਹੜਾ ਇਹ ਕਿਹਾ ਜਾ ਰਿਹਾ ਹੈ, ਇਹ ਬਿਲਕੁਲ ਝੂਠ ਹੈ। ਉਹਨੇ ਕਿਹਾ ਕਿ ਜੀ ਸਾਰੇ ਜਿਹੜੇ ਸਾਰੀਆਂ ਮਾਈਨੋਰਿਟੀਜ਼ ਨੇ ਉਹ ਇਕੁਅਲ ਪਾਰਟਨਰ ਨੇ ਡਿਵੈਲਪਮੈਂਟ ਦੇ ਵਿੱਚ ਨਰਿੰਦਰ ਮੋਦੀ ਗਵਰਨਮੈਂਟ ਦੇ ਥੱਲੇ। ਔਰ ਨਾਲ ਹੀ ਉਹਨੇ ਕਿਹਾ ਦਾ ਮੋਦੀ ਬੈਸ਼ਿੰਗ ਕਲੱਬ is frustrated as its nefarious and fake false fixing factory has been comprehensively exposed before the people of the country। ਹੁਣ ਜਿਹੜੇ ਮੋਦੀ ਦੀ ਇਸ ਨੀਤੀ ਨੂੰ ਕਿ ਭਾਈ ਕਿਵੇਂ ਉਹ ਇਸਲਾਮੋਫੋਬੀਆ ਔਰ ਉਹਦੇ ਸਾਰੇ ਹਿੰਦੂਤਵ ਵੀ ਕਰ ਰਹੇ ਨੇ, ਉਹਨਾਂ ਨੇ ਕਿਹਾ ਜੀ ਮੋਦੀ ਨੇ ਇੰਨਾ ਕੁ ਵਿਕਾਸ ਕਰ ਦਿੱਤਾ ਹੈ ਕਿ ਇਹ ਬੈਸ਼ਿੰਗ ਕਲੱਬ ਹੈ ਜਿਹੜਾ ਕਿ ਉਹਦੇ ਖਿਲਾਫ ਇਹ ਝੂਠਾ ਪ੍ਰੋਪੇਗੈਂਡਾ ਕਰ ਰਿਹਾ ਹੈ। ਫਿਰ ਉਹ ਇੱਥੇ ਹੀ ਨਹੀਂ ਰੁਕਿਆ, ਉਹਨਾਂ ਨੇ ਕਿਹਾ ਦੇਖੋ not a single riot took place during about past 5 years of the Modi regime, ਕਿ 5 ਸਾਲ ਮੋਦੀ ਦੇ ਰਾਜ ਨੂੰ ਹੋ ਗਏ ਨੇ, ਕੋਈ ਦੰਗਾ ਹੋਇਆ ਕਿਸੇ ਦੇ ਖਿਲਾਫ? ਬਿਲਕੁਲ ਕੋਈ ਦੰਗਾ ਨਹੀਂ ਹੋਇਆ। ਤੇ ਉਹਨੇ ਕਿਹਾ ਜਿਹੜੇ ਦਿੱਲੀ ਰਾਇਟ ਕਿਹਾ ਜਾਂਦਾ ਹੈ, ਮੈਸੇਜ ਸਰਕੂਲੇਟਡ, ਇਹ ਸ਼ਾਹੀਨ ਬਾਗ ਪ੍ਰੋਟੈਸਟ ਕਰਕੇ ਹੋਇਆ। ਇਹ ਜਿਹੜੇ ਮੁਸਲਮਾਨ ਉੱਥੇ ਪ੍ਰੋਟੈਸਟ ਕਰ ਰਹੇ ਸੀ, ਕੋਈ ਦੰਗਾ ਨਹੀਂ ਹੋਇਆ। there is not a single incident of discrimination against any section of the society। ਉਹਨੇ ਕਿਹਾ ਜੀ ਸਾਡੇ ਸਮਾਜ ਦੇ ਕਿਸੇ ਵਰਗ ਦੇ ਖਿਲਾਫ ਵੀ ਕੋਈ ਇੱਕ ਘਟਨਾ ਦੱਸੋ ਜਿਹੜੀ ਡਿਸਕ੍ਰਿਮੀਨੇਸ਼ਨ ਦੀ ਹੋਈ ਹੋਏ। ਔਰ ਉਹਨੇ ਕਿਹਾ ਜੀ ਜਿਹੜੇ ਅਕੋਰਡਿੰਗ ਟੂ ਨਕਵੀ priority of Modi government has always been the poor, weaker, needy and deprived sections of the society। ਵੀ ਸਾਡੀ ਤਾਂ ਪਹਿਲ ਹੈ ਇਹਨਾਂ ਸਾਰਿਆਂ ਨੂੰ, ਅਕਲੀਅਤਾਂ ਬਹੁਤ ਫਲਰਿਸ਼ ਕਰ ਰਹੀਆਂ ਨੇ। ਹੁਣ ਇਸ ਜੇ ਮੈਂ ਪਬਲਿਕ ਫੋਰਮ ਤੇ ਨਾ ਹੋਵਾਂ, ਹਰ ਲਫ਼ਜ਼ ਜਿਹਦਾ ਰਿਕਾਰਡ ਹੁੰਦਾ ਹੈ ਤੇ ਮੈਂ ਸ਼ਾਇਦ ਕੁਝ ਹੋਰ ਕਹਿ ਰਿਹਾ ਹੁੰਦਾ, ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਜਿਸ ਸਮਾਜ ਦੇ ਵਿੱਚ ਤੁਹਾਡੇ ਆਪਣੇ ਲੋਕਾਂ ਦੇ ਖਿਲਾਫ ਭੁਗਤਣ ਲਈ ਤਿਆਰ ਹੋਣ, ਔਰ ਉਹਨਾਂ ਨੇ ਇਹ ਬੜਾ
ਪਿਕ ਕਰਕੇ ਰੱਖੇ ਹੁੰਦੇ ਨੇ। ਜੇ ਉਹਨਾਂ ਦਾ ਸਪੋਕਸਪਰਸਨ ਹੀ ਨਕਲੀ ਬਣਿਆ ਹੋਇਆ ਹੈ ਜਾਂ ਕਿਸੇ ਜ਼ਮਾਨੇ 'ਚ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਲਈ ਸਵਰਨ ਸਿੰਘ ਵਰਗਾ ਮਿਨਿਸਟਰ ਰੱਖਿਆ, ਜੀ ਫੋਰਨ ਮਿਨਿਸਟਰ ਹੈ ਜੀ ਸਾਡਾ। ਜਾਂ ਜਦੋਂ ਜਨੀਵਾ ਦੇ ਵਿੱਚ 1994 ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੇ ਉੱਤੇ ਜਦੋਂ ਸਿੱਖਾਂ ਦਾ ਜੈਨੋਸਾਈਡ ਹੋ ਰਿਹਾ ਸੀ ਭਾਰਤ ਦੇ ਵਿੱਚ, ਪੰਜਾਬ 'ਚ ਖਾਸ ਤੌਰ ਤੇ ਮਨਮੋਹਨ ਸਿੰਘ ਨੂੰ ਭੇਜਿਆ ਸੀ ਇਹਨਾਂ ਨੇ ਸਪੋਕਸਪਰਸਨ ਬਣਾਓ। ਕਹਿੰਦੇ ਜੀ ਮੈਂ ਬਤੌਰੇ ਸਿੱਖ ਕਹਿ ਸਕਦਾ ਕਿ ਜੀ ਕੋਈ ਧੱਕਾ ਨਹੀਂ ਹੋ ਰਿਹਾ। ਫਾਰੂਕ ਅਬਦੁੱਲਾ ਨੂੰ ਭੇਜਿਆ ਸੀ ਕਸ਼ਮੀਰੀਆਂ ਦਾ ਮੁਸਲਮਾਨਾਂ ਦਾ ਨੁਮਾਇੰਦਾ ਬਣਾ ਕੇ ਹਿਊਮਨ ਰਾਈਟਸ, ਉਹਨੇ ਕਿਹਾ ਜੀ ਮੈਂ ਮੁਸਲਮਾਨ ਹੈ, ਕੋਈ ਧੱਕਾ ਨਹੀਂ ਹੋ ਰਿਹਾ ਮੁਸਲਮਾਨਾਂ ਨਾਲ। ਮੀਰਾ ਕੁਮਾਰ ਜਗਜੀਵਨ ਰਾਮ ਦੀ ਡਾਟਰ ਸੀ, ਸਪੀਕਰ ਸੀ ਉਸ ਵੇਲੇ ਪਾਰਲੀਮੈਂਟ ਦੀ, ਉਹਨੇ ਕਿਹਾ ਜੀ ਇਹ ਦਲਿਤਾਂ ਦੇ ਖਿਲਾਫ ਬਿਲਕੁਲ, ਅਸੀਂ ਤਾਂ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਦੇ, ਮੈਂ ਵੀ ਦਲਿਤ ਹੈ, ਕੋਈ ਉਹਨਾਂ ਨਾਲ ਧੱਕਾ ਨਹੀਂ ਹੋ ਰਿਹਾ। ਸੋ ਇਹ ਤਾਂ ਹਮੇਸ਼ਾ ਤੋਂ ਰਿਹਾ ਕਿ ਵੀ ਤੁਹਾਡੇ ਆਪਣੇ ਹੀ ਜਿਹੜੇ ਨੇ ਉਹ ਉਸ ਕੁਹਾੜੀ ਦਾ ਡੰਡਾ ਬਣਦੇ ਨੇ, ਜਿਸ ਕੁਹਾੜੀ ਨੇ ਬਾਕੀਆਂ ਦਾ ਜਿਹੜਾ ਉਹ ਆਪਣਿਆਂ ਦਾ ਹੀ ਵਡਾਂਗਾ ਕਰਨਾ ਹੁੰਦਾ। ਸੋ ਇਸ ਦੇ ਲਈ ਸਾਡੇ ਲਹਿੰਦੇ ਪੰਜਾਬ ਦੇ ਵੀਰ ਕਹਿੰਦੇ ਹੁੰਦੇ ਨੇ ਵੀ ਲਾਹਨਤ ਭੇਜੋ। ਮੈਂ ਸਮਝਦਾ ਵੀ ਲਾਹਨਤ ਵੀ ਜਿਹੜੀ ਆ ਉਹ ਮਹਿਸੂਸ ਕਰਦੀ ਹੋਣੀ ਹੈ ਕਿ ਭਾਈ ਇਸ ਤੋਂ ਵੱਡਾ ਲਾਹਨਤੀ ਕੋਈ ਨਹੀਂ ਦੇਖਿਆ ਹੈ। ਹੁਣ ਮੈਂ ਕਿਉਂਕਿ ਵਕਤ ਦੀ ਜਿਹੜੀ ਹੈ ਉਹ ਲਿਮਿਟੇਸ਼ਨ ਹੈ, ਸੋ ਤੁਸੀਂ ਈਮੇਲ ਪੜ੍ਹ ਸਕਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਥਰਡ ਵਾਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਮੇਰੇ ਕੋਲ ਇੱਕ ਈਮੇਲ ਹੈ, ਉਹਨਾਂ ਨੇ ਰੋਮਨ ਪੰਜਾਬੀ ਚ ਲਿਖੀ ਹੈ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਵਧੀਆ ਤਰੀਕੇ ਨਾਲ ਪੜ੍ਹ ਸਕਾਂ। ਜੇ ਗਲਤੀ ਹੋ ਜਾਏ ਤਾਂ ਮੈਨੂੰ ਪਹਿਲਾਂ ਹੀ ਮਾਫੀ ਮੰਗ ਲੈਣੀ ਆ। ਐਮੀ ਵਿਕੀ ਜੀ ਲਿਖਦੇ ਨੇ, अस्सलाम वालेकुम, सत श्री अकाल, आदाब अर्ज। आज डॉक्टर साहब ਨੂੰ ਬੜੇ ਦਿਨਾਂ ਬਾਅਦ ਸਕਰੀਨ ਤੇ ਦੇਖ ਕੇ ਜੋ ਖੁਸ਼ੀ ਹੋਈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਖੁਸ਼ੀ ਨਾਲ ਇਸ ਤਰ੍ਹਾਂ ਅੱਖਾਂ ਵਿੱਚ ਅਥਰੂ ਚੜ ਆਏ ਜਿਵੇਂ ਕੋਈ ਆਪਣਾ ਗਵਾਚਿਆ ਅਚਾਨਕ ਲੱਭ ਗਿਆ ਹੋਵੇ। ਇਹ ਬਿਲਕੁਲ ਸੱਚ ਹੈ ਕਿ ਅਸੀਂ ਸਾਰੇ ਹੀ ਪਾਕਿਸਤਾਨੀ ਡਾਕਟਰ ਸਾਹਿਬ, ਭੈਣ ਜੀ ਨੀਲਮ ਕੌਰ, ਭਰਾ ਅਮਰਵੀਰ ਤੇ ਸਰਬਜੀਤ ਸਿੰਘ ਘੁਮਾਣ ਜੀ ਹੋਰਾਂ ਨੂੰ ਦਿਲੋਂ ਜਾਨ ਤੋਂ ਪਸੰਦ ਕਰਦੇ ਆ। ਰੱਬ ਟੀਵੀ 84 ਦੀ ਸਾਰੀ ਟੀਮ ਨੂੰ ਸਲਾਮਤ ਰੱਖੇ। ਅੱਜ ਟੀਵੀ 84 ਦਾ ਬੈਕਗ੍ਰਾਉਂਡ ਸੈੱਟ ਤੇ ਭੈਣ ਜੀ ਤੇ ਕੱਪੜੇ ਤੇ ਫਰੈਸ਼ ਚਿਹਰਾ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ। ਦਰਅਸਲ ਮੈਂ ਚਾਹਨਾ ਵਾਂ ਕਿ ਇਹ ਟੀਮ ਟੀਵੀ 84 ਦੀ ਸਾਰੀ ਟੀਮ ਸਕਰੀਨ ਦੇ ਉੱਤੇ ਇਤਨੀ ਸੋਹਣੀ ਤੇ ਵਧੀਆ ਲੱਗਦੀ ਹੈ ਕਿ ਸਾਡੀ ਮੁਸਕਰਾਹਟ ਦੁਸ਼ਮਣ ਤੁਹਾਨੂੰ ਤੱਕ ਕੇ ਤੁਹਾਨੂੰ ਕਹਿੰਦੇ ਤੁਹਾਨੂੰ ਤੱਕ ਕੇ ਸੜ ਜਾਣ। ਅੱਲਾ ਸਿੱਖਾਂ ਤੇ ਮੁਸਲਮਾਨਾਂ ਦੇ ਦੁਸ਼ਮਣਾਂ ਦਾ ਮੂੰਹ ਕਾਲਾ ਕਰੇ, ਆਮੀਨ। ਔਰ ਅਖੀਰ ਇੱਕ ਹੋਰ ਗੱਲ ਹੈ ਕਿ ਜਦੋਂ ਵੀ ਮੇਰੇ ਰੱਬ ਨੇ ਚਾਹਿਆ ਤੇ ਸਾਡੇ ਸਿੱਖ ਭੈਣ ਤੇ ਭਰਾ ਦਾ ਪਿਆਰ ਖਾਲਿਸਤਾਨ ਵਜੂਦ ਇੱਥੇ ਆਏ ਤੇ ਇਸ ਜਿਹਾਦ ਦੇ ਮਰਕਜ਼ ਹੀਰੋ ਜਿੱਥੇ ਤੁਹਾਡਾ ਤਹਿਰੀਕ ਇਤਿਹਾਸ ਹੋਏਗਾ ਉੱਥੇ ਨਾਲ ਨਾਲ ਡਾਕਟਰ ਅਮਰਜੀਤ ਸਿੰਘ, ਭੈਣ ਜੀ ਨੀਲਮ ਕੌਰ, ਭਰਾ ਅਮਰਵੀਰ ਤੇ ਸਰਬਜੀਤ ਦਾ ਨਾਂ ਵੀ ਕਿਸੇ ਹੀਰੋ ਲਿਆ ਜਾਏਗਾ। ਟੀਵੀ 84 ਦੀ ਪੂਰੀ ਟੀਮ ਨੂੰ ਸਲਾਮ। ਖੁਸ਼ ਰਹੋ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਅੱਲਾ ਹਵਾਲੇ। ਤੁਹਾਡਾ ਆਪਣਾ ਸੈयद ਤਾਹਿਰ ਰਾਜ਼ਾ ਹਾਂਜੀ ਕਾਜ਼ਮੀ। ਜੀ ਡਾਕਟਰ ਸਾਹਿਬ। ਦੇਖੋ ਸੈयद ਸਾਹਿਬ, ਮੇਰੇ ਕੋਲ ਕੀ ਲਫ਼ਜ਼ ਨੇ ਕਿ ਮੈਂ ਤੁਹਾਡਾ ਸ਼ੁਕਰੀਆ ਵੀ ਅਦਾ ਕਰ ਸਕਾਂ। ਤੁਹਾਡੇ ਹਰ ਲਫ਼ਜ਼ ਚੋਂ ਪਿਆਰ ਫੁੱਟਦਾ ਔਰ ਅਸੀਂ ਇਹ ਸਾਰੇ ਤੋਂ ਇਹੀ ਜਿਵੇਂ ਮੈਂ ਬਾਰ-ਬਾਰ ਇਹ ਮਹਿਸੂਸ ਵੀ ਕਰਦਾ ਕਿ ਤੁਸੀਂ ਸਾਡੀ ਪੂੰਜੀ ਹੋ, ਸਰਮਾਇਆ ਹੋ। ਤੁਹਾਡੀ ਇਹ ਪਿਆਰ ਦੀ ਦੌਲਤ ਨੇ ਸਾਨੂੰ ਮਾਲਾ ਮਾਲ ਕੀਤਾ ਹੋਇਆ। ਰੱਬ ਰਹਿਮਤ ਕਰੇ ਤੁਸੀਂ ਵੀ, ਤੁਹਾਡਾ ਪਰਿਵਾਰ ਵੀ ਸਾਰੇ ਖੁਸ਼ ਹੋਣ ਔਰ ਚੜ੍ਹਦੀ ਕਲਾ ਚ ਰਹਿਣ। ਇਹੀ ਅਸੀਂ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ। ਜੀ ਸਾਡੇ ਕੋਲ ਇੱਕ ਹੋਰ ਡਾਕਟਰ ਸਾਹਿਬ ਈਮੇਲ ਹੈ, ਕਮੈਂਟ ਹੈ। Mustaq Sayyed ji likhte ne, since last many years I always dreamed to see Sikhs and Kashmiri have their freedom to decide their own future and own government. Maybe I will not see this in my life because I am on the last leg of life. I have only one request from Sikh brothers that don't miss this time.
when the train of freedom come to pick you up। जी डॉक्टर। ये किन्हों ने लिखा है? ये मुश्ताक सैयद। हाँ जी, मुश्ताक। हाँ जी। हाँ जी, मुश्ताक साहब बहुत बहुत शुक्रिया। ਅਸੀਂ ਇਹ ਦੁਆ ਕਰਦੇ ਹਾਂ ਤੁਹਾਡੀ ਲੰਮੀ ਉਮਰ ਹੋਏ। ਤੁਸੀਂ ਜ਼ਰੂਰ ਆਪਣੇ ਲਾਈਫ ਟਾਈਮ 'ਚ ਜਿੱਥੇ ਸਿੱਖ ਕੌਮ ਦੀ ਆਜ਼ਾਦੀ, ਕਸ਼ਮੀਰੀਆਂ ਦੀ ਆਜ਼ਾਦੀ, ਉੱਥੇ ਸਾਡੇ ਲਈ ਇਹ ਫਖਰ ਵੀ ਹੈ ਕਿ ਤੁਹਾਡੇ ਵਰਗੇ ਵੀਰ ਜਿੱਥੇ ਰੱਬ ਦੇ ਅੱਗੇ ਅਰਦਾਸ ਵੀ ਕਰਦੇ ਨੇ ਔਰ ਤੁਸੀਂ ਜਿੰਨੀ ਹਿੰਮਤ ਹੌਸਲਾ ਸਾਨੂੰ ਦਿੰਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਓਪਰਚੁਨਿਟੀ ਸਾਡੀ ਕੌਮ ਦੇ ਕੋਲ ਬਹੁਤ ਜਲਦ ਆਉਣ ਵਾਲੀ ਹੈ। ਤੁਸੀਂ ਬਿਲਕੁਲ ਠੀਕ ਐਕਸਪ੍ਰੈਸ਼ਨ ਇਸਤੇਮਾਲ ਕੀਤੀ ਹੈ ਕਿ ਇਸ ਵਾਰ ਵੀ ਅਸੀਂ ਉਹ ਬੱਸ ਮਿਸ ਨਾ ਕਰ ਦਈਏ। ਔਰ ਮੈਨੂੰ ਯਾਦ ਹੈ ਐਗਜ਼ੈਕਟਲੀ ਕਿ 47 ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਨਹਿਰੂ ਦੇ ਕੋਲ ਮਿਲਣ ਗਏ, ਜਦੋਂ ਕਿ ਉਹਨਾਂ ਨੇ ਤਾਂ ਕਨਸਟੀਟਿਊਸ਼ਨ 'ਚ ਵੀ ਸਿੱਖਾਂ ਨੂੰ ਸੈਪਰੇਟ ਫੇਥ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਨਹਿਰੂ ਨੂੰ ਮਾਸਟਰ ਤਾਰਾ ਸਿੰਘ ਨੇ ਯਾਦ ਕਰਵਾਇਆ ਕਿ ਤੁਸੀਂ ਤਾਂ ਸਾਡੇ ਨਾਲ ਇਹ ਇਕਰਾਰ ਕੀਤਾ ਸੀ ਕਿ ਤੁਸੀਂ ਸਾਨੂੰ ਭਾਰਤ ਦੇ ਨਾਰਥ ਦੇ ਵਿੱਚ ਇੱਕ ਆਟੋਨੋਮਸ ਪ੍ਰੋਵਿੰਸ ਦਿਓਗੇ, ਗਲੋ ਆਫ ਫਰੀडम ਮਾਨਣ ਦਾ, ਤੇ ਹੁਣ ਤੁਸੀਂ ਸਾਡੇ ਉਸ ਇਕਰਾਰ ਨੂੰ ਕਿਉਂ ਪੂਰਾ ਨਹੀਂ ਕਰਦੇ? ਨਹਿਰੂ ਨੇ ਕਿਹਾ ਸੀ ਕਿ ਮਾਸਟਰ ਜੀ circumstances have now changed, कि भाई हुण हालात बदल गए ने, तब बात और थी अब बात और है। ਤੇ ਇਹੀ ਗੱਲ ਜਦੋਂ ਮਾਸਟਰ ਤਾਰਾ ਸਿੰਘ ਨੇ ਪਟੇਲ ਨੂੰ ਜਿਹੜਾ ਕਿ ਹੋਮ ਮਿਨਿਸਟਰ ਸੀ 1-to-1 ਮੁਲਾਕਾਤ 'ਚ ਯਾਦ ਕਰਵਾਈ ਤੇ ਉਸਨੇ ਕਿਹਾ ਸਿੱਖਸ ਹੈਵ ਮਿਸਡ ਦਾ ਬੱਸ, ਕਿ ਸਿੱਖਾਂ ਨੇ ਬੱਸ ਖੁੰਝਾ ਲਈ। ਬਿਲਕੁਲ ਮੁਸ਼ਤਾਕ ਸਾਹਿਬ ਨੇ ਠੀਕ ਕਿਹਾ ਕਿ ਵੀ ਹੁਣ ਜਿਹੜਾ ਮੌਕਾ ਹੈ ਇਹ ਬੱਸ ਨਾ ਖੁੰਝਾਇਓ। ਅਸੀਂ ਹੋਪ ਹੀ ਕਰ ਸਕਦੇ ਹਾਂ ਔਰ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਭਾਈ ਜਿਹੜਾ ਇਹ ਹੁਣ ਮੌਕਾ ਵੀ ਹੈ। ਔਰ ਅਲਟੀਮੇਟਲੀ ਇੱਕ ਗੱਲ ਬੜੀ ਜ਼ਾਹਰ ਹੈ ਕਿ ਜੇ ਲਗਭਗ 34-35 ਸਾਲ ਤੋਂ ਇਸ ਸਾਰੇ ਫੀਲਡ ਦੇ ਵਿੱਚ ਅਸੀਂ ਵੀ ਜਿੰਨਾ ਕੁ ਆਪਣਾ ਰੋਲ ਅਦਾ ਕੀਤਾ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਜੂਨ 84 ਨੂੰ ਵੀ ਕੱਟ ਆਫ ਡੇਟ ਮੰਨਿਆ ਜਾਏ ਕਿ ਭਾਈ ਸਿੱਖਾਂ ਨੇ ਫਾਈਨਲੀ ਆਪਣੇ ਆਪ ਨੂੰ ਭਾਰਤੀ ਸਟੇਟ ਨਾਲੋਂ ਪੂਰੀ ਤਰ੍ਹਾਂ ਸੇਵੀਅਰ ਕਰ ਲਿਆ ਔਰ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਫਾਈਨਲ ਬ੍ਰੇਕਿੰਗ ਪੁਆਇੰਟ ਬਣਿਆ, ਤੇ ਇਹਨਾਂ 35 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜਿਆ ਹੈ ਜਿਸ ਸੂਰਜ ਦੇ ਵਿੱਚ ਸਿੱਖ ਕਹਿ ਸਕਣ ਕਿ ਉਹਨਾਂ ਦੇ ਹਾਲਾਤ ਭਾਰਤ ਦੇ ਵਿੱਚ ਬਦਲ ਗਏ ਨੇ ਔਰ ਉਹਨਾਂ ਦੇ ਕੋਲ ਖਾਲਿਸਤਾਨ ਤੋਂ ਬਿਨਾਂ ਕੋਈ ਚੁਆਇਸ ਹੈ। ਸੋ ਜ਼ਾਹਿਰ ਹੈ ਕਿ ਹਰ ਚੜ੍ਹਦੇ ਸੂਰਜ ਨੇ ਮੈਨੂੰ ਤਾਂ ਇਹੀ ਯਕੀਨ ਕਰਵਾਇਆ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਉੱਥੇ ਜਿਹੜੇ ਨੇ ਉਹ ਸਰਵਾਈਵ ਨਹੀਂ ਕਰ ਸਕਣਗੇ। ਔਰ ਜ਼ਾਹਿਰ ਹੈ ਕਿ ਨੀਤੀਆਂ ਕੱਲੀਆਂ ਇੱਥੋਂ ਤੱਕ ਨਹੀਂ ਨੇ ਕਿ ਉਹਨਾਂ ਨੇ ਸਾਡੇ ਹਿਊਮਨ ਰਾਈਟਸ ਜਾਂ ਕਿਲਿੰਗ ਜਾਂ ਸਟੈਟਿਸਟੀਕਲ ਜੈਨੋਸਾਈਡ ਜਾਂ ਦੂਜਾ ਜਿਹੜੀ ਮੈਂ ਲਿਖਤ ਹੁਣ ਪੜ੍ਹਨ ਲੱਗਿਆ, ਮੈਂ ਨਾਲ ਦੀ ਨਾਲ ਮੁਸ਼ਤਾਕ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰ ਦਿੰਦਾ, ਕਾਮਰਾਨ ਖਾਨ ਸਾਹਿਬ ਦੀ ਹੈ, ਕਿਉਂਕਿ ਇਹ ਖਬਰ ਜਦੋਂ ਦੇਖਦੇ ਨੇ ਕਿ ਜੀ ਪੰਜਾਬ ਸਾਰਾ ਲਾਕਡਾਊਨ 'ਚ ਹੈ ਲੇਕਿਨ ਅਮਰਿੰਦਰ ਸਿੰਘ ਜਿਹਨੂੰ ਕੈਬਨਿਟ ਨੇ ਹਕੂਕ ਦੇ ਦਿੱਤੇ ਕਿ ਵੀ ਉਹ ਲਾਕਡਾਊਨ ਦੇ ਵਿੱਚ ਸ਼ਰਾਬ ਨੀਤੀ ਬਣਾ ਸਕਦਾ ਹੈ, ਉਹ ਕਹਿੰਦਾ ਜੀ ਅਸੀਂ ਘਰਾਂ ਤੱਕ ਸ਼ਰਾਬ ਪਹੁੰਚਾਣੀ ਹੈ ਔਰ ਇਹਨੂੰ ਅਸੀਂ ਦੇਾਂਗੇ। ਤਾਂ ਕਾਮਰਾਨ ਖਾਨ ਸਾਹਿਬ ਨੇ ਇਸੇ ਤੇ ਹੀ ਪੁੱਛਿਆ ਕਿ ਆਈ ਡੋਂਟ ਨੋ if alcohol is legal or illegal in Sikhism, ਕਿ ਸਿੱਖ ਧਰਮ ਦੇ ਵਿੱਚ ਸ਼ਰਾਬ ਜਾਇਜ਼ ਹੈ ਜਾਂ ਨਾ ਜਾਇਜ਼ ਹੈ। If alcohol is not allowed in the Sikh religion, then why is there talk of alcohol in India nowadays? ਕਿ ਜੇ ਸਿੱਖ ਧਰਮ 'ਚ ਦੀ ਇਜਾਜ਼ਤ ਨਹੀਂ ਹੈ ਇੰਡੀਆ ਜਾਂ ਪੰਜਾਬ 'ਚ ਦਾ ਚਰਚਾ ਕਿਉਂ ਹੋ ਰਹੀ ਹੈ? Indian Punjab is now making money from alcohol and trying to run its own province. I feel for the Indian Sikh leaders ਕਿ ਵੀ ਉਹ ਸ਼ਰਾਬ ਦੀ ਕਮਾਈ ਚੋਂ ਹੁਣ ਇਹ ਸਾਰੇ ਰਾਜ ਨੂੰ ਚਲਾ ਰਹੇ ਨੇ ਕਿ ਮੈਂ ਤਾਂ ਉਹਨਾਂ ਦੇ ਲਈ ਜਿਹੜਾ ਉਹ ਸੌਰੀ ਫੀਲ ਕਰ ਸਕਦਾ, ਹੋਰ ਮੇਰੇ ਕੋਲ ਕੀ ਹੈ ਕਹਿਣ। ਸੋ ਕਾਮਰਾਨ ਖਾਨ ਸਾਹਿਬ ਇੱਕ ਗੱਲ ਜਿਹੜਾ ਸ਼ਾਇਦ ਸਾਡੇ ਹੋਰ ਵੀ ਕੁਝ ਪਾਕਿਸਤਾਨੀ ਭਰਾਵਾਂ ਨੂੰ ਇਹ ਲੱਗਦਾ ਵੀ ਸ਼ਾਇਦ ਸ਼ਰਾਬ ਸਿੱਖੀ ਦੇ ਵਿੱਚ ਜਾਇਜ਼ ਹੈ ਕਿਉਂਕਿ ਇਹ ਅੰਗਰੇਜ਼ਾਂ ਨੇ, ਜਿਵੇਂ ਅੰਗਰੇਜ਼ਾਂ ਨੇ ਚੀਨੀਆਂ ਨੂੰ ਗੁਲਾਮ ਬਣਾਉਣ ਲਈ, ਉਹਨਾਂ ਦੀ ਵਿਲ ਤੋੜਨ ਲਈ ਜਾਂ ਉਹਨਾਂ ਨੂੰ ਬਿਲਕੁਲ ਘਸਿਆਰੇ ਬਣਾਉਣ ਦੇ ਲਈ ਡੈਲੀਬਰੇਟਲੀ ਓਪੀਅਮ ਅਫੀਮ ਉੱਥੇ ਭੇਜੀ। ਓਪੀਅਮ ਵਾਰਸ ਦਾ ਜ਼ਿਕਰ ਹੁੰਦਾ ਹੈ ਜਦੋਂ ਉਹਨਾਂ ਦੇ ਐਂਪਰਰ ਨੇ ਰੈਜ਼ਿਸਟ ਕੀਤਾ ਤੇ ਇਹਨਾਂ ਨੇ ਵਾਰਸ ਕੀਤੀਆਂ। ਕਲਕੱਤਾ ਹੈਡਕੁਆਰਟਰ ਬਣਾ ਕੇ ਇਹ ਉੱਥੇ ਅਫੀਮ ਪਹੁੰਚਾਉਂਦੇ ਸੀ।
ਇਵੇਂ ਇਹਨਾਂ ਨੇ ਸਿੱਖਾਂ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਪਹਿਲਾਂ ਫੌਜ ਰਾਹੀਂ ਸਿੱਖ ਫੌਜ ਦੇ ਵਿੱਚ ਸ਼ਰਾਬ ਦਾ ਚਲਨ ਇਹਨਾਂ ਨੇ ਪ੍ਰਚਲਿਤ ਕੀਤਾ, ਔਰ ਉਹ ਵੀ ਜਿਹੜੇ ਫਿਰ ਛੁੱਟੀ ਤੇ ਆਉਂਦੇ ਸੀ ਉਹਨੂੰ ਵੀ ਹੋਣਾ ਕਿ ਜੀ ਉਹ 2 ਬੋਤਲਾਂ ਲਿਜਾ ਸਕਦਾ ਹੈ। ਔਰ ਇਸ ਕਿਸਮ ਲੇਕਿਨ ਉਸ ਜ਼ਮਾਨੇ 'ਚ ਵੀ ਜਿੰਨੀ ਦੇਰ ਅੰਗਰੇਜ਼ੀ ਰਾਜ ਰਿਹਾ ਉਹਨਾਂ ਨੇ ਈਵਨ ਕੱਲਾ ਇਹ ਨਹੀਂ ਵੀ ਸ਼ਰਾਬ, ਈਵਨ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਔਰ ਇਹ ਠੇਕੇ 1958-59 ਤੱਕ ਪੰਜਾਬ ਦੇ ਵਿੱਚ ਰਹੇ। ਅੰਗਰੇਜ਼ਾਂ ਨੇ ਬੜੀ ਡੈਲੀਬਰੇਟਲੀ ਇਹਦਾ ਇਸਤੇਮਾਲ ਕੀਤਾ ਸਿੱਖਾਂ ਨੂੰ ਕਾਬੂ 'ਚ ਰੱਖਣ ਦੇ ਲਈ। ਔਰ ਜਦੋਂ ਇਹਨਾਂ ਦੇ ਹੱਥ ਪਾਵਰ ਆਈ ਹਿੰਦੂ ਤਵੀਆਂ ਦੇ, ਬ੍ਰਾਹਮਣਵਾਦੀਆਂ ਦੇ, ਸੋ ਜ਼ਾਹਰ ਹੈ ਕਿ ਅੱਜ ਪੰਜਾਬ ਦੇ ਰੈਵਨਿਊ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸ਼ਰਾਬ ਦੇ ਠੇਕਿਆਂ 'ਚ, ਔਰ ਇਹ ਠੇਕੇ ਇੰਨੇ ਥਾਂ ਤੇ ਖੋਲੇ ਗਏ ਨੇ, ਕਈ ਪਿੰਡਾਂ ਦੇ ਵਿੱਚ 2-2 ਨੇ, ਇੱਕ ਫਿਰਨੀ ਦੇ ਉੱਤੇ ਇੱਕ ਦੂਜੇ ਜਿਹੜੀ ਹੈ ਉਹਨਾਂ ਦੀ ਪੱਤੀ ਦੇ ਵਿੱਚ ਜਾ ਕੇ। ਔਰ ਕਈ ਵਾਰ ਇਹ ਗੁਰਦੁਆਰਿਆਂ, ਮੰਦਿਰਾਂ, ਮਸੀਤਾਂ ਜਿਹੜੀਆਂ ਹੁਣ ਫੰਕਸ਼ਨਲ ਵੀ ਨੇ, ਸਕੂਲਾਂ ਦੇ ਨੇੜੇ ਵੀ ਇਹ ਸ਼ਰਾਬ ਦੇ ਠੇਕੇ ਨੇ। ਔਰ ਬਾਕੀ ਡਰੱਗਸ, ਕੋਕੇਨ, ਹੈਰੋਇਨ ਔਰ ਦੂਜੀਆਂ ਤਾਂ ਇਹ ਪਿਛਲੇ 15-20 ਸਾਲ 'ਚ ਖਾਸ ਤੌਰ ਤੇ 1993-94 'ਚ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਲਿਆਂਦੀਆਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅੰਗਰੇਜ਼ਾਂ ਨੇ ਓਪੀਅਮ ਐਜ਼ ਏ ਵੈਪਨ ਇਸਤੇਮਾਲ ਕੀਤਾ ਅਗੇਂਸਟ ਚਾਈਨੀਜ਼, ਇਵੇਂ ਹੀ ਇਹਨਾਂ ਨੇ ਜਿਹੜਾ ਸ਼ਰਾਬ ਪੰਜਾਬ ਦੇ ਵਿੱਚ ਇਸ ਕਦਰ ਜਿਹੜੀ ਹੈ ਉਹ ਲਿਆਂਦੀ ਕਿ ਅੱਜ ਹਕੂਮਤ ਦੇ ਮਿਨਿਸਟਰ, ਇਹਨਾਂ ਦੀਆਂ ਕੈਬਨਿਟ ਮੀਟਿੰਗਸ ਹੋ ਰਹੀਆਂ ਨੇ ਇਹ ਦੇਖਣ ਲਈ ਨਹੀਂ ਕਿ ਲੋਕਾਂ ਦਾ ਇਕਨੋਮਿਕਲ ਕੀ ਹਾਲ ਹੈ, ਉਹਨਾਂ ਤੱਕ ਲੋੜਾਂ ਕਿਵੇਂ ਉਹਨਾਂ ਦੀਆਂ ਪੂਰੀਆਂ ਕਰਨੀਆਂ, ਸਕੂਲਾਂ ਜਾਂ ਦੂਸਰਿਆਂ ਨੂੰ ਕਿਵੇਂ ਅਪਗ੍ਰੇਡ ਕਰਨਾ ਹੈ, ਜਿੱਥੇ ਕੁਝ ਵੀ ਨਹੀਂ ਹੈ ਕਿ ਸ਼ਰਾਬ ਦੇ ਠੇਕੇ ਕਿਵੇਂ ਖੋਲਣੇ ਨੇ। ਔਰ ਹਾਲ ਇਹ ਹੈ, ਕੱਲਾ ਇਹ ਰੈਵਨਿਊ ਜਨਰੇਟ ਕਰਨ ਦੀ ਲਾਈਨ ਨਹੀਂ ਹੈ, ਇਹਨਾਂ ਦਾ ਆਪਣਾ ਕਾਂਗਰਸ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਉਹ ਕਹਿ ਰਿਹਾ ਕਿ ਜੀ ਇਹ ਜਿਹੜੇ ਠੇਕੇਦਾਰ ਨੇ ਸ਼ਰਾਬ ਦੇ ਔਰ ਸਰਕਾਰੀ ਵਜ਼ੀਰ, ਇਹਨਾਂ ਦੀ ਆਪਸੀ ਜਿਹੜਾ ਮਾਫੀਆ ਰਲਿਆ ਹੋਇਆ, ਇਸ ਕਰਕੇ ਸ਼ਰਾਬ ਬੈਕਡੋਰ ਤੋਂ ਵੀ ਵਿਕ ਰਹੀ ਹੈ ਔਰ ਰੈਵਨਿਊ ਵੀ ਕਲੈਕਟ ਨਹੀਂ ਹੋ ਰਿਹਾ। ਸੋ ਜ਼ਾਹਿਰ ਤੌਰ ਦੇ ਉੱਤੇ ਜਿਹੜੀ ਸਾਡੀ ਗੁਲਾਮੀ ਦਾ ਇੱਕ ਵੱਡਾ ਸਿੰਪਟਮ ਉਹ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਧੱਕਣਾ ਵੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕਾਮਰਾਨ ਸਾਹਿਬ ਤੁਹਾਡਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।